ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮ ਅਲੈਕੁਮ ਜੀ, ਸਤਿ ਸ੍ਰੀ ਅਕਾਲ ਜੀ ਸੱਜਣੋ ਤੇ ਮਿੱਤਰੋ। ਆਸ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਜੀ। ਮੈਂ ਜੀ ਰਾਣਾ ਖਾਲਦ ਮਕਬੂਲ, ਪੰਜਾਬੀ ਬੈਸਟ ਫਾਰ ਐਵਰ ਤੋਂ, ਤੇ ਕਰਦੇ ਹਾਂ ਆਪਣਾ ਅੱਜ ਦਾ ਵਲੌਗ ਸ਼ੁਰੂ। ਤੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਵਲੌਗ ਪੂਰਾ ਦੇਖਿਓ, ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਮੈਂ ਇਸ ਵੇਲੇ ਮੌਜੂਦ ਹਾਂ ਜੀ ਆਪਣੇ ਡੇਰੇ ਦੇ ਵਿੱਚ, ਤੇ ਅਸੀਂ ਲਾਇਆ ਹੋਇਆ ਸੀਗਾ ਜੀ ਮਿਰਚਾਂ ਨੂੰ ਪਾਣੀ। ਇਹ ਤੁਸੀਂ ਦੇਖ ਸਕਦੇ ਹੋ। ਤੇ ਮਿਰਚਾਂ ਦੀ ਫਸਲ ਆਪਣੀ ਜਿਹੜੀ ਆ ਉਹ ਅਲਹਮਦੁਲਿਲਾ ਜੀ ਜ਼ਬਰਦਸਤ ਆ। ਇਹ ਦੇਖੋ ਹਰੀ ਇੱਕ ਚੂਰ ਖਲੋਤੀ ਆ ਇਸ ਵੇਲੇ। ਰੇਟ ਚਲੋ ਥੋੜਾ ਸੀਗਾ, ਹੁਣ ਥੋੜਾ ਜਿਹਾ ਰੇਟ ਜਿਹੜਾ ਆ ਇਹ ਹਿੱਲਿਆ ਹੈਗਾ ਆ ਜੀ। ਕੋਈ ਮੈਨੂੰ ਇਧਰੋਂ ਫੋਨ ਆਇਆ, ਕੋਈ ਇਧਰੋਂ ਉਧਰੋਂ ਪਤਾ ਲੱਗਿਆ ਵੀ ਰੇਟ ਥੋੜਾ ਜਿਹਾ ਫਰਕ ਪਿਆ ਹੈਗਾ ਆ। ਤੇ ਜਿੱਦਾਂ ਕਿ ਪਹਿਲਾਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਪਹਿਲਾਂ ਵੀ ਪਰਸੋਂ ਚੌਥੇ ਫੋਨ ਆਇਆ ਸੀਗਾ, ਤੁਹਾਨੂੰ ਦੱਸਿਆ ਸੀਗਾ ਵੀ ਉਹ ਉੱਲੂ ਉਹਨਾਂ ਨੂੰ ਤੰਗ ਕਰਦਾ ਸੀਗਾ, ਉਹਨਾਂ ਦਾ ਦੁਸ਼ਮਣ ਬਣਿਆ ਹੋਇਆ ਸੀਗਾ। ਅੱਜ ਫਿਰ ਰਾਣਾ ਸਾਹਿਬ ਦੀ ਕਾਲ ਆਈ ਆ ਤੇ ਕਹਿਣ ਲੱਗੇ ਵੀ ਅਸੀਂ ਲੱਗੇ ਕਣਕ ਕਢਾਉਣ, ਥ੍ਰੈਸ਼ਰ ਕਹਿੰਦੇ ਆਈ ਖਲੋਤੀ ਆ ਤੇ ਅੱਪੜਦਾ ਹੋ। ਤੇ ਮੈਂ ਹੁਣ ਇੱਥੇ ਬਸ਼ੀਰ ਦੀ ਡਿਊਟੀ ਲਾ ਕੇ ਜੀ ਆਪ ਮੈਂ ਚੱਲਿਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਵੱਲੇ। ਤੇ ਚਲੋ ਆਓ ਤੁਸੀਂ ਵੀ ਮੇਰੇ ਨਾਲ ਚੱਲਦੇ ਆ, ਉਹਨਾਂ ਦੇ ਨਾਲ ਗੱਪਸ਼ਪ ਲਾਉਂਦੇ ਆ, ਗੱਲਬਾਤ ਕਰਦੇ ਆ। ਉਸ ਤੋਂ ਬਾਅਦ ਫਿਰ ਆਪਾਂ ਇੱਕ ਵਾਰੀ ਫੇਰ ਆਵਾਂਗੇ ਡੇਰੇ, ਤੇ ਇੱਥੇ ਆ ਕੇ ਫਿਰ ਆਪਣਾ ਵਲੌਗ ਦੇਵਾਂਗੇ ਮਕਾ। ਤੇ ਜੁੜੇ ਰਹੋ ਸਾਡੇ ਨਾਲ, ਆਓ ਚਲੀਏ। ਜਿੰਨੀ ਕਿ ਸਾਡੀ ਕਣਕ ਆ ਛੇਕ ਕਰਾਣਾ ਉਨੀ ਆ ਕਿ ਜਲੇਬੀਆਂ ਵਾ।
ਦੇ ਬਾਈ ਹੋਰਾਂ ਨੂੰ। ਸਾਰਿਆਂ ਨੂੰ ਮੈਂ ਕਿਹਾ ਆ ਚੱਕੋ ਤੇਰੇ ਵਾਸਤੇ ਸਪੈਸ਼ਲ ਵਾਲ ਕੱਢਿਆ ਸਾਰੀ ਚੱਕ ਦੇ ਖਾ ਤੂੰ अस्सलाम वालेकुम जी राणा साहब, वालेकुम सलाम जनाब। सुनाओ तबीयत सेहत? हाँ शुक्र अल्हम्दुलिल्लाह। कणक तो फिर निकल गई जी हैं? कणक तो मैनू ना बहादुर शाह जफर दी ना बादशाही याद आ रही है। अच्छा। हैं वो कितने भी बाबर ਦਾ ਜ਼ਮਾਨਾ ਸੀ ਤੇ ਕਿਤੇ ਬਹਾਦਰ ਸ਼ਾਹ ਜ਼ਫਰ ਸੀ। ਹੈ ਇਹ 6 ਕਨਾਲਾਂ ਸਾਡੀ ਕਣਕ ਆ ਤੇ ਇੱਥੇ ਹੁਣ ਮੇਰੇ ਕੋਲ ਕੋਈ 30 ਕਮਣ ਦੇ ਗੇੜ ਛੋਏਗੀ ਤੇ ਸਾਡੇ ਅੱਬਾ ਜੀ ਸੁਣਾਉਂਦੇ ਵੀ ਸਾਡੇ ਜਿਹੜੇ ਦਾਦਾ ਸੀ ਨਾ ਅਮੀਰ ਖਾਨ, ਉਹ ਕਹਿੰਦੇ ਹੁੰਦੇ ਸੀ ਵੀ ਇਹ 100 ਮਣ ਤੋਂ ਘੱਟ ਰੇੜੀ ਛੱਡਣੀ ਹੈ ਨਾ, ਯਾਨੀ ਕਿ 40 ਮਣ ਵੀ ਮੈਂ ਬੋਲ ਤੇ ਨਹੀਂ ਆਣਾ ਹੈ, ਵੀ ਲੋਕ ਕਹਿਣਗੇ ਵੀ ਅਮੀਰ ਖਾਨ ਆਇਆ ਤੇ ਝਾੜੂ ਤੇ ਉਸ ਹਿਸਾਬ ਵਿੱਚ ਤਾਂ ਮੈਨੂੰ ਪਤਾ ਹੋਣ ਦੇ ਨਾਲ ਤੇ ਉੱਚੀ ਲੈ ਕੇ ਨਹੀਂ ਜਾਣੀ ਚਾਹੀਦੀ। ਅੱਜ ਯਾਰ ਰਾਣਾ ਸਾਹਿਬ ਜੀ ਦੀ 6 ਕਨਾਲਾਂ ਦੀ ਜੀ ਕਣਕ ਆ 6 ਕਨਾਲਾਂ ਤੇ ਕਣਕ ਐਡੀ ਤਕੜੀ ਨਹੀਂ ਸੀ, ਲੇਕਿਨ ਬਹੁਤ ਸੋਹਣਾ ਮੇਰੇ ਹਿਸਾਬ ਦੇ ਵਿੱਚ ਰਾਣਾ ਸਾਹਿਬ ਹਾਂ ਨਹੀਂ ਠੀਕ ਅੱਛਾ ਝਾੜਾ ਖਾਦ ਵਗੈਰਾ ਵੀ ਕੋਈ ਨਹੀਂ ਇਹਨੂੰ, ਯਾਨੀ ਕਿ ਜਿਹੜਾ ਵਾ ਨਾ ਇਸ ਤਰ੍ਹਾਂ ਹੀ ਆ, ਫਿਰ ਸਪਰੇਅ ਵੀ ਕੋਈ ਨਹੀਂ ਕੀਤੀ ਹੈ। ਖਾਦ ਇਹਨੂੰ ਕਿੰਨੀ ਪਾਈ ਸੀ? ਹੈ ਇਹਨੂੰ ਖਾਦ ਸਿਰਫ DAP ਜਿਹੜੀ ਹੈ ਨਾ ਸੈਲਕ ਪਾਈ ਆ, ਯੂਰੀਆ ਕੋਈ ਨਹੀਂ, ਤੇ ਦੂਸਰੀ ਸਪਰੇਅ ਨਹੀਂ ਕੀਤੀ ਹੈ ਕੰਦ ਸਪਰੇਅ ਦਾ ਅਸਲ ਵਿੱਚ ਇਰਾਦਾ ਕੀਤਾ ਵੀ ਨਾ ਹੀ ਹੈ ਜਿਹੜੀ ਸਪਰੇਅ ਹੁਣ ਅੱਗੇ ਨਾ ਹੀ ਕੀਤੀ। ਅੱਛਾ ਵੀ ਅੱਗੇ ਤੋਂ ਇਹ ਨਹੀਂ ਕਰਨੀ, ਕੋਈ ਨਹੀਂ ਹੁੰਦਾ ਗੰਦ ਹੋਵੇ। ਹਾਂ ਹੁੰਦਾ ਕੋਈ ਨਹੀਂ ਕਿੱਥੇ ਕਾ ਜਾਂਦਾ ਹਾਂ ਆਪੇ ਖਤਮ ਹੋ ਜਾਵੇ। ਤੇ ਆ ਹੁਣ ਦੌਰ ਆ ਗਿਆ ਵਾ, ਹੁਣ ਤਾਂ ਬਹੁਤ ਉਹ ਆ ਗਈ ਕੰਬਾਈਨ ਆ ਗਈ ਜਿਹੜੀ ਕੱਟਦੀ ਆ, ਬਲਕਿ ਹੁਣ ਤੇ ਇੱਕ ਤੂੜੀ ਵਾਲੀ ਆ ਗਈ ਜਿਹੜੀ ਤੂੜੀ ਵੀ ਇਕੱਠੀ ਕਰ ਲੈਂਦੀ ਆ। ਪਿਛਲੇ ਸਾਲ ਮੈਂ ਤੂੜੀ ਪਿਛਲੇ ਸਾਲ ਤੋਂ ਤੁਸੀਂ ਕਰਵਾਈ ਸੀ, ਉਸ ਤੋਂ ਜਿਹੜਾ ਪਿਛਲਾ ਮਾਡਲ ਆ ਉੱਪਰੋਂ ਕੱਟਦੀ ਸੀ, ਫਿਰ ਉਹ ਚੱਲਦਾ ਚਾਪਰ ਚੱਲਦੇ ਆ, ਉਹ ਤੂੜੀ ਇਕੱਠੀ ਕਰ ਲੈਂਦੇ ਆ। ਇਹ ਪਹਿਲੇ ਥ੍ਰੈਸ਼ਰ ਦਾ ਮੈਨੂੰ ਯਾਦ ਆ ਕਿ 50 ਕੁ ਸਾਲ ਪਹਿਲੇ, ਮੇਰੀ 52 ਸਾਲ ਉਮਰ ਆ, 7 ਸਾਲ ਮੈਂ ਖਾਬ ਜੇ ਤਰ੍ਹਾਂ ਯਾਦ ਆ ਵੀ ਜਿਹੜਾ ਪਹਿਲਾ ਟਰੈਕਟਰ ਸੀ ਨਾ, ਸਾਡੇ ਅੱਬਾ ਜੀ ਨੇ ਆਪਣੇ ਇੱਕ ਦੋਸਤ ਨੂੰ ਆਪਣੀ ਜ਼ਮੀਨ ਤੇ ਕਢਾ ਕੇ ਦਿੱਤਾ ਸੀ। ਯਾਨੀ ਕਿ ਤਲਕਦਾਰੀ ਉਦੋਂ ਸੀ, ਜ਼ਮੀਨ ਕਹਿੰਦੇ ਪਲੱਜ ਨਹੀਂ, ਉਦੋਂ ਜ਼ਮੀਨ ਵੀ ਲੋਕ ਪਲੱਜ ਵੀ ਬਿੱਲੀਆਂ ਦੀ ਕਰਦੇ ਸੀ। ਹਾਂ ਕਰਦੇ ਸੀ, ਤੇ ਉਹਨਾਂ ਨੇ ਉਦੋਂ ਟਰੈਕਟਰ ਲਿਆ ਸੀ, ਇਹ ਕੋਈ 75-77 ਜੇ ਦੀ ਗੱਲ ਆ, ਤੇ ਫਿਰ ਉਹਨਾਂ ਨੇ ਨਾ ਥ੍ਰੈਸ਼ਰ ਲਈ, ਤੇ ਉਦੋਂ ਨੇੜੇ ਜੇ ਪਿੰਡਾਂ 'ਚ ਬਹੁਤ ਘੱਟ ਸੀ ਥ੍ਰੈਸ਼ਰਾਂ, ਬਲਕਿ ਉਹਨਾਂ ਨੇ ਪਹਿਲੇ ਪਿੰਡ ਕੱਢਦੇ ਝੰਗ ਕੱਢਦੇ ਸੀ, ਯਾਨੀ ਕਿ ਕੋਈ 1.5-2 ਮਹੀਨੇ ਨਾ ਉਹ ਥ੍ਰੈਸ਼ਰ ਚੱਲਦੀ ਰਹਿੰਦੀ ਸੀ। ਉਸ ਤੋਂ ਪਹਿਲੇ ਜਿਹੜਾ ਮੇਰਾ ਬਚਪਨ ਹੈ ਆ ਭਾਈ ਫਿਰੂ ਦਾ, ਫਲਿਆਂ ਦਾ ਦੌਰ ਸੀ, ਫਲੇ ਹੁੰਦੇ ਸੀ, ਉਹ ਬੇਰੀ ਦੇ ਛਾਪੇ ਉਹਦੇ ਤੇ ਕਣਕ ਦੇ ਯਾਨੀ ਕਿ ਜਿਹੜਾ ਨਾ ਬੰਨ ਦਿੱਤੇ ਜਾਂਦੇ ਸੀ, ਉਹ ਬਲਦ ਚੱਲਦੇ ਰਹਿੰਦੇ ਸੀ, ਝੂਟੇ ਲੈਣੇ ਸਭ ਬੜਾ ਚਾਹ ਹੁੰਦਾ। ਅੱਛਾ ਹੁਣ ਤਾਂ ਬਥੇਰਾ ਅਸੀਂ ਕਹਿੰਦੇ ਕੱਤ ਕੱਢਦੀ ਆ, ਉਹਦੇ ਤੇ ਕੁਛ ਨਹੀਂ ਕੱਢਦਾ ਸੀ, ਜਾ ਕੇ ਬੜਾ ਮਜ਼ਾ ਆਉਂਦਾ ਸੀ ਉਹ ਫਲਿਆਂ ਤੇ ਝੂਟੇ ਲੈਣੇ ਦਾ। ਹੈ ਤੇ ਫਿਰ ਉਸ ਤੋਂ ਪਹਿਲੇ ਜਦੋਂ ਕਣਕ ਵੱਢੀ ਜਾਂਦੀ ਸੀ, ਜਿਹੜਾ ਅੰਦਰ ਰੋਟੀ ਲੈ ਕੇ ਜਾਂਦੇ ਸੀ, ਉਹ ਫਿਰ ਇੱਕ ਭਰੀ ਜਿਹੜੀ ਹੈ ਨਾ ਲਿਆਂਦੇ ਸੀ ਕਣਕ ਦੀ, ਸਿੱਟੇ ਲਾ ਲੈਣ ਜਾਂਦੇ ਸੀ, ਉਹ ਫਿਰ 10 ਆਮ ਤੌਰ ਤੇ ਪੂਰੀ ਭੜੀ ਤੋਂ 10 ਕਿਲੋ ਦਾਣੇ ਨਿਕਲ ਜਾਂਦੇ ਸੀ। ਉਹ ਕਈ ਵਾਰੀ ਜੇ ਛੋਟੀ ਵੀ ਹੁੰਦੀ ਸੀ ਤੇ ਕੋਈ 5-7 ਕਿਲੋ ਜਿਹੜਾ ਵਾ ਨਾ, ਫਿਰ ਜੋ ਵੀ ਦੁਕਾਨ ਤੋਂ ਮਿਲਣਾ। ਉਹਨੂੰ ਕੀ ਕਹਿੰਦੇ ਸੀਗੇ? ਮੱਕੜਾ ਕਹਿੰਦੇ ਸੀ ਉਹਨੂੰ, ਮੱਕੜਾ ਕਹਿੰਦੇ ਮੱਕੜਾ ਯਾਨੀ ਕਿ ਹਾਂ ਉਹਨੂੰ ਮੱਕੜਾ ਕਹਿੰਦੇ। ਰਾਣਾ ਸਾਹਿਬ ਮੈਂ ਗੱਲ ਕਰਦਾ ਵੀ ਇੱਥੇ ਹੁਣ ਇੱਥੇ ਮਾਈਆਂ ਬੀਬੀਆਂ ਵੀ ਉੱਧਰ, ਆਪਾਂ ਇੱਧਰ ਨੂੰ ਚੱਲੀਏ ਅੱਗੇ ਨੂੰ, ਫਿਰ ਇੱਥੇ ਫਿਰ ਪਿੱਛੇ ਬਾਜਾਂ ਵੀ ਆ, ਇਸ ਵਾਸਤੇ ਜਿਹੜੇ ਨਾ ਆਪਾਂ ਇੱਧਰ ਨੂੰ ਗੱਲ ਕਰਦੇ ਚੱਲਦੇ ਆ। ਤੇ ਰਾਣਾ ਸਾਹਿਬ ਪਹਿਲਾਂ ਜੇ ਗੱਲ ਕਰੀਏ ਨਾ, ਹੁਣ ਤੁਸੀਂ ਦੇਖ ਲਓ ਵੀ ਇੱਥੇ ਕਣਕ ਕੱਢੀ ਗਈ, ਮੈਂ ਦੇਖਿਆ ਵੀ ਤੁਹਾਡੇ ਕੋਲ ਨਾ ਨਾਈ ਸੀ, ਨਾ ਇੱਥੇ ਕੋਈ ਮੁੱਚੀ ਸੀਗਾ, ਨਾ ਇੱਥੇ ਕੋਈ ਤਰਖਾਣ ਸੀ, ਨਾ ਲੁਹਾਰ ਸੀ, ਯਾਨੀ ਕਿ ਪਹਿਲਾਂ ਇੱਕ ਉਹ ਵੀ ਮੌਜੂਦ ਹੁੰਦੇ ਸੀਗੇ, ਉਹਨਾਂ ਨੇ ਵੀ ਆਪਣਾ ਹਿੱਸਾ ਨਾਲ ਲੈ ਕੇ ਜਾਣਾ। ਡਿਫਰੈਂਟ ਹੁੰਦਾ ਸੀ। ਉਹਦੇ ਦੱਸਿਆ ਕੀ ਹੁੰਦਾ ਸੀ, ਅਸਲ ਵਿੱਚ ਇੱਕ ਤਾਂ ਹੁੰਦਾ ਸੀ ਕਿ ਉਹ ਭਰੀ ਜਿਹੜੀ ਹੈ ਨਾ ਉਹ ਕਟਾਈ ਦੇ ਵੇਲੇ ਲੈ ਕੇ ਜਾਂਦੇ, ਜਦੋਂ ਕਣਕ ਕੱਟੀ ਜਾਂਦੀ ਸੀ ਨਾ,
ਤਕੜੀ ਪੰਡ ਸਿਰ ਤੇ ਚੱਕ ਕੇ ਯਾਨੀ ਕਿ ਬੰਦਾ ਜਿਹੜਾ ਵਾ ਨਾ ਉਹ ਬਾਹਰ ਲੈ ਅੱਛਾ 2 ਮਣ ਦੀ 2.5 ਮਣ ਦੀ ਜਿੰਨੀ ਚੱਕ ਲਵੇ ਹਾਂ ਅੱਛਾ ਇੱਕ ਤਾਂ ਹੁੰਦਾ ਸੀ ਉਹ। ਫਿਰ ਦੂਸਰਾ ਜਿਹੜਾ ਨਾ ਤਰੀਕਾ ਕੰਮ ਦੂਸਰਾ ਹੁੰਦਾ ਸੀ ਦਾਣੇ ਆ ਨਾ ਵੈਸੇ ਉਹ ਕੋਈ ਲੁਹਾਰਾਂ ਦੁਕਾਨਾਂ ਨੂੰ ਤਾਂ ਸਾਡੇ 2-2 3-3 ਮਣ ਦਿੱਤੇ ਜਾਂਦੇ ਸੀ ਹਾਂ। ਤੇ ਬਾਕੀ ਕਈ ਜਗ੍ਹਾ ਤੇ ਸਿਰਾਂ ਦੇ ਹਿਸਾਬ ਨਾਲ ਹੁੰਦਾ ਵੀ ਇੰਨੇ ਜੀ ਆ ਬੰਦੇ 10 ਕਿਲੋ ਸਿਰ ਦੇ ਹਿਸਾਬ ਨਾਲ ਹਿਸਾਬ ਹੁੰਦਾ ਸੀ। ਤੇ ਕਈ ਜਗ੍ਹਾ ਤੇ ਦੁੱਧ ਆਪਣੇ ਆਪਣੇ ਵਸਾਤ ਦੇ ਮੁਤਾਬਕ ਜਿਹੜਾ ਵਾ ਨਾ ਉਹ ਚੱਲਦਾ ਸੀ। ਤੇ ਫਿਰ ਆਮ ਤੌਰ ਤੇ ਇੱਕ ਹੁੰਦਾ ਸੀ ਕਿ ਜਦੋਂ ਕਣਕ ਕਿਤੇ ਕੱਢੀ ਜਾਂਦੀ ਸੀ ਨਾ ਫਿਰ ਆਪਣੇ ਜਿੰਨੇ ਹੁੰਦੇ ਸੀ ਚਾਚੇ ਦੇ ਮੁੰਡੇ ਪੰਸੇਰੀ ਹਾਂ ਉਹ ਫਿਰ ਨਹੀਂ ਜੀ ਪੰਸੇਰੀ ਤਾਂ ਕਿਆ ਉਦੋਂ ਤਾਂ ਸਾਡੇ ਤੱਕ ਹੁਣ ਗੋਜਰੇ ਵੀ 20 ਕਿੱਲੇ ਦੀ ਕਣਕ ਹੁੰਦੀ ਸੀ, ਭਾਈ ਫਿਰੂ ਵੀ ਸਾਡੇ 20 ਕਿੱਲੇ 30 ਕਿੱਲੇ ਦੀ ਕਣਕ ਹੁੰਦੀ ਸੀ। ਉਹ ਫਿਰ ਜਿਹੜੇ ਬਹੁਤੇ ਨੇੜੇ ਦੇ ਉਹ ਤਾਂ 20 ਕਿੱਲੋ ਲੈਂਦੇ ਸੀ ਹੈਂ। ਆਪਣੇ ਘਰ ਵਾਲੇ ਨਿਆਣਿਆਂ ਨੂੰ ਤਾਂ ਮਣ ਵੀ ਆ ਜਾਂਦੀ ਸੀ। ਸਾਡੀ ਭਾਈ ਫਿਰੂ 3 ਜਗ੍ਹਾ ਤੇ ਕਣਕ ਨਿਕਲਦੀ ਸੀ, ਮੇਰੀ ਵੀ ਕੋਈ 3 ਮਣ ਰੇੜੀ ਜਿਹੜੀ ਹੈ ਨਾ ਬਣਦੀ ਰਾਣਾ ਸਾਹਿਬ ਆ ਤੂੜੀ ਜਿਹੜੀ ਆ ਤੁਹਾਡੇ ਜਿੰਨੀ ਹਵਾ ਚੱਲ ਰਹੀ ਆ ਇਹ ਉੱਡ ਜਾਣੀ ਆ ਤੁਹਾਡੇ ਉਹ ਭਾਈ ਜਿਹੜਾ ਨਾ ਕੋਈ ਨਹੀਂ ਖੈਰ ਆ ਕਿਉਂਕਿ ਪਿਛਲੀ ਵਾਰੀ ਵੀ ਕੁੱਤਿਆਂ ਨੇ ਕਾਫੀ ਖਰਾਬ ਕਰ ਦਿੱਤੀ ਸੀ। ਤੇ ਹੁਣ ਮੌਸਮ ਦਾ ਇਤਬਾਰ ਕੋਈ ਨਹੀਂ ਸੀ। ਅਸੀਂ ਕਿਹਾ ਵੀ ਕਿਤੇ ਉਹ ਕਹਿੰਦੇ ਵੀ ਤੂੜੀ ਬਚਾਉਂਦੇ ਨਾ ਵੀ ਕਣਕ ਕਿਉਂਕਿ ਪਹਿਲੇ ਵੀ ਡਿੱਗੀ ਹੋਈ ਸੀ ਤੇ ਉਹ ਖਰਾਬ। ਫਿਰ ਉਹ ਗੱਲ ਕਰ ਰਿਹਾ ਸੀ ਵੀ ਜਿਹੜਾ ਕਣਕ ਕੱਟਣ ਦਾ ਸੀ ਨਾ ਉਹਦੇ 'ਚ ਮੈਂ ਕਣਕ ਕੱਟੀ ਤਾਂ ਕੋਈ ਨਹੀਂ ਹੈ ਐਵੇਂ ਕਿਤੇ ਥੋੜ੍ਹੀ ਬਹੁਤੀ ਬਕਾਇਦਾ ਨਹੀਂ ਕਣਕ ਦੀ। ਲੇਕਿਨ ਕਣਕ ਦੇ ਦਿਨਾਂ 'ਚ ਨਾ ਮੇਰੀ ਸ਼ਾਮਤ ਆ ਜਾਂਦੀ ਸੀ, ਮੈਨੂੰ ਦੁੱਧ ਲਿਆਉਣਾ ਪੈਂਦਾ ਸੀ ਬੈਗ ਤੋਂ। ਅੱਛਾ ਕਿਉਂਕਿ ਫਿਰ ਮਸਰੂਫ ਹੁੰਦੇ ਸੀ ਬਾਕੀ ਘਰ ਨੌਕਰ ਵੀ ਤੇ ਭਾਈ ਦਾਊਦ ਵੀ। ਤੇ ਫਿਰ ਮੇਰੀ ਡਿਊਟੀ ਹੁੰਦੀ ਸੀ ਕਿ ਮੈਂ ਨਾ ਦੁੱਧ ਲਿਆਵਾਂ ਤੇ ਮੈਂ ਜੋਰੜੇ ਘਰੋਂ ਚੱਲਦਾ ਸੀ ਤੇ ਉੱਥੇ ਪਹੁੰਚਦਾ ਸੀ ਤੇ ਮੇਰੇ ਹੱਥ 'ਚੋਂ ਦੁੱਧ ਫੜਾ ਦਿੰਦੇ ਸੀ ਤੇ ਮੈਂ ਟੁਰਦਾ ਮਗਰਬ ਤੋਂ ਬਾਅਦ ਘਰ ਆਉਂਦਾ। ਯਾਨੀ ਉਹ ਗਰਮੀਆਂ 'ਚ 2 ਵਜੇ ਤੋਂ ਲੈ ਕੇ 7 ਵਜੇ ਤੱਕ ਮੈਂ ਨਾ ਚੱਲਦਾ ਹੀ ਰਹਿੰਦਾ ਸੀ। ਔਰ ਫਿਰ ਮੈਨੂੰ ਬੜਾ ਮਜ਼ਾਕ ਕਰਦੇ ਸੀ ਲੋਕ। ਉੱਥੇ ਸ਼ਲਵਾਰ ਪਹਿਨਣ ਵਾਲੇ ਚੰਦ ਕੁ ਬੰਦਿਆਂ 'ਚੋਂ ਮੈਂ ਸੀ, ਧੋਤੀਆਂ ਜ਼ਿਆਦਾ। ਉਹ ਕਹਿੰਦੇ ਸੀ ਵੀ ਇਹ ਸ਼ਲਵਾਰਾਂ ਪਹਿਨਣ ਵਾਲੇ ਬੰਦੇ ਜਿਹੜੇ ਆ ਨੇ ਇੰਨੀ ਦੁੱਧ ਢੋ ਸਕਦੇ। ਉਹ ਕਹਿੰਦੇ ਜਿਨ੍ਹਾਂ ਨੇ ਦੁੱਧ ਪੀਤਾ ਨਾ ਉਹੀ ਦੁੱਧ ਢੋ ਸਕਦੇ ਆ। ਮੈਂ ਮਾੜਾ ਸੀ, ਮੈਂ ਫਿਜ਼ੀਕਲੀ 31 ਕਿਲੋ ਤਾਂ ਮੇਰਾ ਵਜ਼ਨ ਸੀ। BSc 8ਵੀਂ 'ਚ ਮੇਰਾ 28 ਕਿਲੋ ਵਜ਼ਨ ਸੀ। ਹੁਣ 28 ਕਿਲੋ ਵਜ਼ਨ ਦੇ ਨਾਲ ਜਿਹੜਾ ਨਿਆਣੇ ਨੇ ਦੁੱਧ ਕੋਈ 15 ਕਿਲੋ 12 ਕਿਲੋ ਲਿਆਉਣਾ ਵਾ ਔਖਾ ਹੀ ਸੀ ਔਖਾ ਹੀ ਸੀ। ਬੰਦੇ ਵੀ ਸੱਚੇ ਸੀ ਸੀ। ਉਹ ਫਿਰ ਉਹਨਾਂ ਦਿਨਾਂ 'ਚ ਫਿਰ ਕਣਕ ਦੀ ਕਟਾਈ 'ਚ ਨਾ ਇਹ ਸਿਲਸਿਲਾ ਚੱਲਦਾ। ਅੱਛਾ ਫਿਰ ਇੱਕ ਇਹ ਹੁੰਦਾ ਸੀ ਹਰ ਪਿੰਡ 'ਚ ਨਾ ਕੋਈ 1-2 ਮੁੰਡੇ ਐਸੇ ਹੁੰਦੇ ਸੀ ਜਿਹੜੇ ਕਿੱਲਾ ਕਣਕ ਦਾ ਵੱਢਦੇ ਸੀ। ਹਾਂਜੀ ਉਹ ਢੋਲ ਵੱਜਦਾ ਸੀ ਜਨਾਬ। ਫਿਰ ਅੱਛਾ ਘਿਓ ਦਾ ਬੜਾ ਹੁੰਦਾ ਸੀ ਘਿਓ, ਕਿਉਂਕਿ ਇਹ ਕੱਟਾ ਚੜ੍ਹਦਾ ਸੀ ਨਾ ਉਹ ਫਿਰ ਘਿਓ ਜਿਹੜਾ ਵਾ ਨਾ ਉਹ ਫਿਰ ਤਰੀ ਤੁਰੀ ਨਾਲ ਨਾ ਘਟਾ ਨਿਕਲ ਜਾਂਦਾ। ਉਹ ਫਿਰ ਸਾਡੇ ਵੀ ਬਲਕਿ ਅਜ਼ੀਜ਼ਾਂ 'ਚ ਇੱਕ ਹੈ ਸੀ ਭਾਈ ਮੁਸ਼ਤਾਕ, ਉਹਨਾਂ ਨੇ ਕੋਈ 2 ਦਫਾ ਯਾਨੀ ਕਿ ਕਿੱਲਾ ਜਿਹੜਾ ਵਾ ਨਾ ਕਣਕ ਦਾ ਸਾਡੇ ਪਿੰਡ ਮਜ਼ਾਰ ਐ ਸੀ ਭਾਈ ਤਾਜ, ਉਹਨਾਂ ਨੇ ਉਹ ਤਾਂ ਬਲਕਿ ਕਿੱਲੇ ਤੋਂ ਜ਼ਿਆਦਾ ਵੀ ਵੱਢ ਦਿੰਦੇ ਸੀ ਹੈਂ। ਇਸ ਤਰ੍ਹਾਂ ਯਾਨੀ ਕਿ ਕਣਕ ਦਾ ਵੱਢਣ ਦਾ ਵੀ ਫਿਰ ਇੱਕ ਬੜਾ ਯਾਨੀ ਕਿ ਜਿਹੜਾ ਫਿਰ ਇੱਕ ਅੱਛਾ ਹੁੰਦਾ ਸੀ। ਕਣਕ 2 ਤਰੀਕਿਆਂ ਨਾਲ ਵੱਢੀ ਜਾਂਦੀ ਸੀ। ਇੱਕ ਤਾਂ ਇਹ ਹੈ ਨਾ ਕਿ ਤੁਸੀਂ ਜਿਹੜੇ ਬੰਦੇ ਵਢਾਈ ਵਾਲੇ, ਇੱਕ ਹੁੰਦੀ ਸੀ ਵੰਗਾਰ 'ਚ ਇਹ ਹੁੰਦਾ ਸੀ 5-7 ਘਰਾਂ ਦੇ ਬੰਦੇ ਯਾਨੀ ਕਿ ਰਲ ਕੇ ਨਾ ਜਿਹੜਾ ਵਾ ਇਹਨਾਂ ਦੀ ਵੱਢ ਲਓ। ਫਿਰ ਘਰਾਂ ਦੀ ਇਸ ਤਰ੍ਹਾਂ ਕਰਕੇ ਯਾਨੀ ਕਿ ਕਣਕ ਜਿਹੜੀ ਹੈ ਨਾ ਉਹ ਵੱਢੀ ਜਾਂਦੀ ਸੀ। ਤੇ ਬਾਕੀ ਫਲਿਆਂ ਵਾਲਾ ਤੁਹਾਨੂੰ ਯਾਨੀ ਕਿ ਜਿਹੜਾ ਵਾ ਨਾ ਦੱਸਿਆ ਇਸ ਤਰ੍ਹਾਂ। ਫਿਰ ਉਸ ਤੋਂ ਬਾਅਦ ਹੁੰਦਾ ਸੀ ਬੋਲ ਚੱਕਣ, ਫਿਰ ਉਹ ਬਲਕਿ ਉਡਾਣੇ ਵਾਲਾ ਕੰਮ। ਹੁਣ ਹਾੜੀ ਕਹਿੰਦੇ ਹਾੜੀ ਹੁੰਦੀ ਕੀ ਸੀ, ਵਿਸਾਖ 'ਚ ਕਣਕ ਕੱਟੀ ਜਾਂਦੀ ਸੀ, ਵਿਸਾਖ 'ਚ ਸਾਰਾ ਕਟਾਈ ਹੁੰਦੀ ਰਹਿੰਦੀ ਸੀ, ਜੇਠ 'ਚ ਗਾਈ ਹੁੰਦੀ ਰਹਿੰਦੀ ਸੀ। ਹਾੜ ਜਾ ਕੇ ਕਣਕ ਨਾ ਕਈ ਵਾਰੀ ਸੌਣ ਤੱਕ ਵੀ ਆ ਜਾਂਦਾ ਸੀ। ਅੱਛਾ ਕਣਕ ਨੂੰ ਉਹ ਫਿਰ ਨਾ ਤਾਂ ਇਹਨੂੰ ਹਾੜੀ ਕਹਿੰਦੇ। ਹਾਂ ਹਾੜੀ ਕਹਿੰਦੇ ਸੀ, ਯਾਨੀ ਕਿ ਵਰਨਾ ਤਾਂ ਵਿਸਾਖੀ ਹੁੰਦਾ, ਹਾੜੀ ਇਸੇ ਕਰਕੇ ਕਹਿੰਦੇ ਕਣਕ ਚੱਕੀ ਹਾੜ ਜਾਂਦੀ ਸੀ। ਅੱਛਾ ਫਿਰ ਇੱਕ ਹੁੰਦਾ ਸੀ ਵੀ ਉਹ ਹੁਣ ਪਿਆ ਵਾ ਉਹ ਤੰਗੜੀਆਂ ਨਾਲ ਡਾਂਡ ਡਏ ਆ। ਹੁਣ ਕਿਤੇ ਦਰਖਤ ਦੀ ਛਾਂ ਬੈਠੇ ਆ, ਉਹ ਹਵਾ ਬੰਦ ਆ ਹੈਂ, ਹਵਾ ਚੱਲੀ, ਉਹ ਤੰਗੜੀਆਂ ਲੈ ਕੇ ਨੇੜੇ ਆਏ, ਉਦੋਂ ਇੱਕ ਛੋਟਾ ਹਵਾ ਰੁਕ ਗਈ ਹੈਂ। ਫਿਰ ਵਾਪਸ ਜਿਹੜਾ ਵਾ ਨਾ ਉਹ ਘੜੇ ਤੇ ਜਿਹੜਾ ਸਾਡੇ ਨਾਲ ਅੱਜ ਕੱਲ੍ਹ ਬਿਜਲੀ ਕਰ ਰਹੀ ਆ ਇਹ ਅਸੀਂ ਇੰਝ ਕਰਕੇ ਰਾਤ ਨੂੰ ਸੋਚੀਦਾ ਵੀ ਬਿਜਲੀ ਚੱਲ ਗਈ ਕਮਰੇ ਤੋਂ ਬਾਹਰ ਨਿਕਲੀਏ ਤੇ ਆ ਜਾਂਦੀ ਹੈ। ਫਿਰ ਅੰਦਰ ਇਹ ਕੰਮ ਚੱਲ ਰਿਹਾ, ਰੀਲਾਂ ਜਿਹੜੀ ਬਣੀਆਂ ਸੱਚੀਆਂ। ਅੱਛਾ ਜੀ ਆ ਜਾਓ ਜੀ ਰਾਣਾ ਸਾਹਿਬ। ਹਾਂਜੀ ਹਾਂਜੀ ਹੁਣ ਢਵਾਈ ਹੋਰੀ ਘਰ ਜਾ ਰਹੇ। ਹਾਂ ਢਵਾਈ ਤੋਂ ਯਾਦ ਆ ਗਿਆ। ਕੁਛ ਇਲਾਕਿਆਂ 'ਚ ਨਾ ਢਵਾਈ ਉੱਠਾਂ ਤੇ ਹੁੰਦੀ ਸੀ ਛੱਟਾਂ ਨਾਲ। ਅੱਛਾ ਉਹ ਬਲਕਿ ਕਈ ਜਗ੍ਹਾ ਤੇ ਮੋਤਰ ਬਣਾ
ਇਲਾਕਿਆਂ 'ਚੋਂ ਆਉਂਦੇ ਸੀ, ਉਹਨਾਂ ਕੋਲ ਟੋਪੇ ਹੁੰਦੇ ਸੀ ਵੱਡੇ ਵੱਡੇ, ਜਿਹਦੇ 'ਚ ਕੋਈ 7 ਕਿਲੋ ਦਾਣੇ ਜਿਹੜੇ ਆ ਨਾ ਆਉਂਦੇ ਸੀ। ਤੇ ਫਿਰ ਸਾਡੇ ਉੱਥੇ ਨਾ ਘੁਮਾਰ ਕਰਦੇ ਸੀ ਖੋਤਿਆਂ ਤੇ, ਛੱਟਾਂ ਤੇ। ਅੱਛਾ। ਉਹ 2.5 ਮਣ ਦੀ, 3 ਮਣ ਦੀ, 3.5 ਮਣ ਦੀ ਛੱਟ ਹੁੰਦੀ ਸੀ। ਅੱਛਾ ਜੀ। ਤੇ ਇੱਥੇ ਗੋਜਰੇ ਸਾਡੇ ਨਾ ਗੱਡਿਆਂ ਤੇ ਢੋਂਦੇ ਸੀ, ਗੱਡਿਆਂ ਨੂੰ ਪੱਲੀਆਂ ਲਾ ਲੈਂਦੇ ਸੀ ਉਹਦੇ ਤੇ ਇਸ ਤਰ੍ਹਾਂ ਹੀ। ਅੱਛਾ, ਫਿਰ ਬੋਰੀਆਂ ਹੁੰਦੀਆਂ ਸੀ 2.5 ਮਣ ਦੀ ਬੋਰੀ। ਤੇ ਬਲਕਿ ਉਹ ਦਾਦਾ ਜੀ ਦੇ, ਅੱਬਾ ਜੀ ਦੀ ਇਹ ਰਵਾਇਤ ਸੀ ਵੀ ਜਦੋਂ 5-7 ਬੋਰੀਆਂ ਰਹਿ ਜਾਂਦੀਆਂ ਸੀ ਨਾ, ਫਿਰ ਕਹਿੰਦੇ ਸੀ ਵੀ ਨਹੀਂ ਵੰਡਣੀ ਨਹੀਂ ਮਦਾਰੀ ਨੂੰ, ਤੂੰ ਪਾ ਲਾ। ਖੁਦਾ ਬਖਸ਼ ਉਹਦਾ ਨਾਂ ਸੀ। ਖੁਦਾ ਬਖਸ਼ ਤੂੰ ਹੁਣ ਜਿਹੜਾ ਵਾ ਨਾ ਮੀਨ 10-15 ਮਣ ਤੇ ਨਾ ਉਹ ਵੰਡਣਾ ਛੱਡ ਦਿੰਦੇ ਸੀ। ਤੇ ਹੁਣ ਅਸੀਂ ਦੇਖ ਲਓ ਕਿ ਹੁਣ ਅਸੀਂ ਇੱਥੇ ਕੋਈ ਥੈਲਾ ਨਹੀਂ ਕਿਸੇ ਨੂੰ ਦੇਣ ਦੇ, ਜਿਹੜਾ ਨਾ ਕਹਿੰਦੇ ਥੈਲੇ ਚੋਂ ਮਾਟਾ ਲਓ, ਅੱਧਾ ਤੁਹਾਡਾ ਅੱਧਾ ਤੁਹਾਡਾ। ਰਾਣਾ ਸਾਹਿਬ ਪਤਾ ਕੀ ਹੈ, ਅਸਲ ਦੇ ਵਿੱਚ ਗੱਲ ਇਦਾਂ ਹੋ ਗਈ ਵੀ ਹਾਲਾਤ ਐਸੇ ਪੈਦਾ ਹੋ ਗਏ ਕਿ ਆਪਾਂ ਗੱਲ ਕਰੀਏ ਤਾਂ ਜਾਂ ਨਾ ਕਰੀਏ, ਕਿੱਧਰ ਨੂੰ ਜਾਈਏ, ਵੀ ਬੰਦਿਆਂ ਨੂੰ ਇਦਾਂ ਹੋ ਗਿਆ ਵੀ ਜਿਵੇਂ ਦੁਕਾਤ ਸਾਨੂੰ ਆਪ ਲੱਗਣ ਵਾਲੀ ਹੋ ਗਈ ਹੈ। ਬਾਕੀ ਮੈਂ ਜ਼ਿਮੀਂਦਾਰ ਦਾ ਹਾਲਾਤ ਇਹ ਹੋ ਗਿਆ। ਪੜ੍ਹ ਰਿਹਾ ਸੀ ਵੀ ਉਹਦੀ ਤੇ ਮੈਂ ਗੱਲ ਕਰੂੰਗਾ ਕਸਾਦ ਬਾਜ਼ਾਰੀ ਦੀ, ਯਾਦ ਕਰਾਉਣਾ। ਫਿਰ ਪਹਿਲੇ ਮੈਂ ਜ਼ਰਾ ਕਣਕ ਵਾਲੇ ਪਾਸੇ ਨਾ, ਫਿਰ ਇਹ ਹੋਇਆ ਕਿ ਜਦੋਂ ਥ੍ਰੈਸ਼ਰਾਂ ਆਈਆਂ ਨਾ, ਫਿਰ ਟਰਾਲੀਆਂ ਤੇ ਢਵਾਈ ਜਿਹੜੀ ਹੈ ਨਾ ਸ਼ੁਰੂ ਹੋ ਗਈ। ਪਹਿਲੋਂ ਪੈਕੇਜ ਇਹ ਸੀ ਵੀ ਥ੍ਰੈਸ਼ਰ ਵਾਲੇ ਨਾ, ਅੱਛਾ ਪਹਿਲੇ ਜਦੋਂ ਨਵੀਂ ਥ੍ਰੈਸ਼ਰ ਆਈ ਨਾ, ਥ੍ਰੈਸ਼ਰ ਦਾ ਡਰਾਈਵਰ ਜਿਹੜਾ ਨਾ ਬੈਠਾ ਹੁੰਦਾ ਸੀ ਦੂਰ, ਉਹਦੇ ਨਾਲ 2 ਅਸਿਸਟੈਂਟ ਹੁੰਦੇ ਸੀ। ਉਹਨੂੰ ਫਿਰ ਦੇਸੀ ਮੁਰਗੇ ਦੀ ਰੋਟੀ, ਹਲਵਾ, ਇਹ ਉਹਦਾ ਖਾਣਾ, ਉਹਦੀ ਸ਼ਾਨ ਹੀ ਉਹਦਾ ਅਲੱਗ ਹੁੰਦਾ ਸੀ। ਬਾਅਦ 'ਚ ਫਿਰ ਜਦੋਂ ਥ੍ਰੈਸ਼ਰਾਂ ਜ਼ਿਆਦਾ ਹੋ ਗਈਆਂ, ਹੁਣ ਥ੍ਰੈਸ਼ਰਾਂ ਵਾਲੇ ਪੁੱਛਦੇ ਫਿਰਦੇ ਆ, ਉਹ ਥ੍ਰੈਸ਼ਰ ਵਾਲਾ ਮਾਲਕ ਵੀ ਡਰਾਈਵਰ ਵੀ ਨਾਲ ਹੀ, ਯਾਨੀ ਬਲਕਿ ਈਵਨ ਇੱਥੇ ਤੱਕ ਪੈਕੇਜ ਚਲਾ ਗਿਆ ਵੀ ਘਰ ਸਿੱਟ ਕੇ ਜਾਂਦੇ ਸੀ ਟਰਾਲੀ ਤੇ ਢੋਣ। ਸਾਡੇ ਤੇ ਸੀ ਵੀ ਕਣਕ ਵੀ ਘਰ ਢੋ ਕੇ ਜਿਹੜਾ ਵਾ ਦੇਣਗੇ। ਅੱਛਾ, ਫਿਰ ਕਣਕ ਢੋਣ ਤੋਂ ਇਲਾਵਾ ਜਿਹੜਾ ਇਹਨੇ ਇੱਕ ਚੀਜ਼ ਦਾ ਹੁੰਦਾ ਸੀ, ਉਹ ਹੁੰਦਾ ਸੀ ਤੂੜੀ ਢੋਣ ਦਾ। ਤੂੜੀ ਸਾਡੇ ਉੱਥੇ ਨਾ ਖੋਤੀਆਂ ਤੇ ਢੋਂਦੇ ਸੀ ਤੰਗੜਾਂ ਨਾਲ। ਅੱਛਾ। ਤੰਗੜ ਵੱਡੇ ਵੱਡੇ ਹੁੰਦੇ ਸੀ, ਉਹਦੇ 'ਚ 5-5, 7-7 ਮਣ ਤੂੜੀ ਜਿਹੜੀ ਹੈ ਨਾ, ਆ ਚੰਗੀ ਵੱਡੀ ਤਕੜੀਆਂ ਖੋਤੀਆਂ ਹੁੰਦੀਆਂ ਸੀ। ਫਿਰ ਜਗ੍ਹਾ, ਅੱਛਾ ਕਈ ਜਗ੍ਹਾ ਤੇ ਕੋਪ ਬਣਾਏ ਜਾਂਦੇ ਸੀ ਤੂੜੀ ਦੇ, ਨਾੜ ਦੇ, ਕਦੇ ਕਾਨਿਆਂ ਦੇ, ਕਿਤੇ ਹੁੰਦਾ ਸੀ ਵੀ ਕੰਧ ਕਰਕੇ ਨਾ ਕੋਈ 3-3, 4-4 ਫੁੱਟ ਉਹਦੇ 'ਚ ਫਿਰ ਸਿੱਟ ਦਿੰਦੇ ਸੀ ਬੰਕਰ ਜਿਹਾ ਬਣਾ ਕੇ। ਆਹ ਤਾਂ ਯਾਨੀ ਕਿ ਬਿਲਕੁਲ ਸਾਦਾ ਜਿਹਾ, ਸਭ ਤੋਂ ਨਖਿੱਧ ਤਰੀਕਾ ਸੀ ਧਾੜ ਵਾਲਾ ਜਿਹੜਾ ਵਾ ਨਾ, ਵੀ ਕਹਿੰਦੇ ਵੀ ਬਿਲਕੁਲ ਬੇਹਿੰਮਤੇ ਬੰਦੇ ਆ ਵੀ ਉੱਥੇ ਹੀ ਜਿਹੜਾ ਵਾ ਨਾ ਲਿਪ ਦਿੱਤਾ। ਹੁਣ ਉਹ ਇਹੀ ਸੂਰਤ ਹਾਲ ਹੋ ਗਿਆ ਵੀ ਹੁਣ ਕੰਸਟਰਕਸ਼ਨ ਇੰਨੀ ਮਹਿੰਗੀ ਹੋ ਗਈ, ਕੋਠੇ ਤੇ ਇੰਨੇ ਲੋਕਾਂ ਕੋਲ ਰਹਿ ਨਹੀਂ, ਪੈਣ ਨੂੰ ਨਹੀਂ ਹੈ, ਤੂੜੀ ਕਿੱਥੇ ਸਿੱਟੀ ਜੇ ਪੈਣਗੇ, ਮਤਲਬ ਤੂੜੀ ਵਾਲਾ ਅੰਦਰ ਆ ਉਹ ਵੀ ਖਤਮ ਹੋ ਗਿਆ। ਤੇ ਬਸ ਹੁਣ ਧੜਾ ਨਾ ਉਹ ਬਣਾਉਣੇ ਵਾਲੇ ਰਹੇ, ਕੁੱਪ ਬਣਾਉਣੇ ਵਾਲੇ ਰਹੇ ਹੈ, ਤੇ ਬਸ ਇਸ ਤਰ੍ਹਾਂ ਧੜਾ ਹੀ ਲਿਪਣ ਵਾਲਾ ਨਾ। ਅਸੀਂ ਪਿਛਲੀ ਵਾਰੀ ਇੱਥੇ ਧੜ ਸੀ, ਉਹ ਕੁੱਤਿਆਂ ਨੇ ਇੰਨੀ ਖਰਾਬ ਕਰ ਦਿੱਤੀ, ਅੱਧੀ ਤੂੜੀ ਜਿਹੜੀ ਹੈ ਨਾ ਉਹ ਖਰਾਬ ਹੋ ਗਈ। ਤੇ ਉਹ ਇਸ ਤਰ੍ਹਾਂ ਹੀ ਯਾਨੀ ਕਿ ਹਰ ਦੌਰ ਦੇ ਮੁਤਲਕ ਜਿਹੜਾ ਵਾ ਨਾ ਚੀਜ਼ਾਂ ਚੇਂਜ ਹੁੰਦੀਆਂ ਰਹੀਆਂ, ਤਬਦੀਲੀਆਂ ਯਾਨੀ ਕਿ ਆਉਂਦੀਆਂ ਰਹੀਆਂ। ਵਰਨਾ ਪਹਿਲਾਂ ਹੁੰਦਾ ਸੀ ਵੀ ਜਦੋਂ ਇੱਕ ਘਰ ਦੀ ਮਹੱਲੇ 'ਚੋਂ ਕਣਕ ਨਿਕਲਦੀ ਸੀ, ਸਾਰੇ ਉਸ ਮਹੱਲੇ ਦੇ ਸਾਰੇ ਨਿਆਣੇ, ਸਾਰੇ ਰਿਸ਼ਤੇਦਾਰਾਂ ਦੇ ਨਿਆਣੇ ਪਤਾ ਹੁੰਦਾ ਸੀ ਵੀ ਉੱਥੇ ਕਣਕ ਜਿਹੜੀ ਆ ਨਾ ਨਿਕਲਣੀ ਆ। ਅੱਛਾ, ਫਿਰ ਚਾਹ ਬੜਾ ਹੁੰਦਾ ਸੀ। ਮੈਂ ਕਿਹਾ ਥ੍ਰੈਸ਼ਰ ਲੱਗੀ ਉੱਥੇ ਤੇ ਕੋਈ 15-16 ਕਿੱਲਿਆਂ ਦੀ ਕਣਕ ਸੀ, ਤੇ ਮੈਨੂੰ ਪਤਾ ਨਹੀਂ ਸੀ ਵੀ ਸਭ ਤੋਂ ਔਖਾ ਕੰਮ ਦਾਣੇ ਚੱਕਣ ਵਾਲਾ ਹੁੰਦਾ। ਚਾਹ 'ਚ ਜਨਾਬ ਜੂੰ ਬਾਲਟੀਆਂ ਨਾਲ ਚੱਕਣ ਲੱਗੇ, ਤੁਸੀਂ 16 ਘੰਟੇ ਜਿਹੜਾ ਦਾਣੇ ਹੀ ਚੱਕਦੇ ਰਹੇ। ਬਾਅਦ 'ਚ ਕਹਿੰਦੇ ਆ ਮੁੰਡਾ ਤਾਂ ਦਾਣੇ ਬੜੇ ਚੰਗੇ ਚੱਕਦਾ, 2-3 ਹੋਰ ਘਰਾਂ ਦੇ ਲੱਗੀ ਸਾਨੂੰ ਦਾਣੇ ਚੱਕਣ ਤੇ ਲਾਤਾ। ਅੱਜ ਰਾਣਾ ਸਾਹਿਬ ਇੱਕ ਹੋਰ ਖੁਸ਼ਖਬਰੀ ਆ ਥੋੜੀ ਜੀ, ਵੀ ਮਿਰਚ ਦੀ ਅਸੀਂ ਹਰ ਰੋਜ਼ ਗੱਲ ਕਰਦੇ ਆਂ ਵੀ 500 ਰੁਪਈਆ ਅੱਜ ਜੀ ਰੇਟ ਤਕਰੀਬਨ 800-900 ਤੱਕ ਗਿਆ ਆ। ਤੇ ਕੋਈ ਉਮੀਦ ਦੀ ਕਿਰਨ ਨਜ਼ਰ ਆਈ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਨਾ ਕੋਈ ਫਰਕ 1400-1500 ਤੱਕ ਆਉਣ ਲੱਗਦਾ। ਸਾਨੂੰ ਮਹਿਸੂਸ ਹੁੰਦਾ ਵੀ ਖੈਰ ਅੱਲਾਹ ਪਾਕ ਸ਼ਾਇਦ ਖੈਰ ਕਰੇ ਜਨਾਬ ਜ਼ਿਮੀਂਦਾਰਾਂ ਤੇ ਮਿਰਚ ਵਾਲੇ ਮਾਮਲੇ 'ਚ। ਉਹ ਯਾਦ ਆਇਆ ਕਿ 1929 'ਚ ਨਾ ਇੱਕ ਕਸਾਦ ਬਾਜ਼ਾਰੀ ਰਿਸੈਸ਼ਨ ਵਾਲਾ ਜਿਹੜਾ ਵਾ ਨਾ, ਇੱਕ ਤਾਂ ਹੁੰਦਾ ਨਾ ਇਨਫਲੇਸ਼ਨ, ਇੱਕ ਹੁੰਦਾ ਵੀ ਯਾਨੀ ਕਿ ਘੱਟ ਚੀਜ਼ਾਂ ਸਸਤੀਆਂ ਹੋ ਗਈਆਂ, ਬੇਰੋਜ਼ਗਾਰੀ ਆਮ ਹੋ ਗਈ। ਉਹ ਬੜਾ ਬਲਕਿ ਗ੍ਰੇਟ ਡਿਪਰੈਸ਼ਨ ਕੁਛ ਇਸ ਤਰ੍ਹਾਂ ਦਾ ਨਾ, ਹੁਣ ਮੇਰੇ ਲਫ਼ਜ਼ ਨਹੀਂ ਆ ਰਿਹਾ ਅੰਗਰੇਜ਼ੀ ਦਾ ਜ਼ਿਹਨ 'ਚ, ਵੀ ਕਸਾਦ ਬਾਜ਼ਾਰੀ ਉਹਨੂੰ ਵੈਸੇ ਉਰਦੂ 'ਚ ਕਹਿ ਦਿੰਦੇ।
ਤੇ ਉਹ ਜਨਾਬ ਹੋਇਆ ਐਸਾ ਕਿ ਬੇਰੁਜ਼ਗਾਰ ਕਿਤੇ 40% ਪੈਦਾਵਾਰ ਘਟ ਗਈ, ਕਿਤੇ 70% ਜਿਹੜਾ ਵਾ ਨਾ ਐਕਸਪੋਰਟ ਘਟ ਗਈ, ਕਿਸੇ ਮੁਲਕ ਦੀ 30% GDP ਘਟ ਗਈ, 40% ਕਹਿੰਦੇ 10% ਲੋਕਾਂ ਦੀ ਜ਼ਮੀਨਾਂ ਵਿਕ ਗਈਆਂ। ਇਹ ਅਮਰੀਕਾ ਬਰਤਾਨੀਆ ਉੱਥੇ ਦੀ ਗੱਲ ਆ ਹੈ। ਅਮਰੀਕਾ ਇੱਕ ਦਿਨ ਜੀ ਸਟਾਕ ਐਕਸਚੇਂਜ 12% 13% ਨਾ ਡਾਊਨ ਹੋ ਰਹੀ ਸੀ। ਤੇ ਉਦੋਂ ਕਹਿੰਦੇ 80% ਯਾਨੀ ਕਿ ਜਿਹੜੇ ਸੀ ਨਾ ਕਿਸਾਨ ਉਹ ਕਰਜ਼ਈ ਹੋ ਗਏ ਹੈ। ਯਾਨੀ ਕਿ ਇੰਨਾ ਸ਼ੈਵਾਂ ਸਸਤੀਆਂ ਕੋਈ ਨਹੀਂ, ਕੰਮ ਕੋਈ ਨਹੀਂ। ਮੈਂ ਕਿਹਾ ਲਾਈਨਾਂ ਦੀ ਲਾਈਨਾਂ ਯਾਨੀ ਕਿ ਬੰਦਿਆਂ ਦੀਆਂ ਨਾ ਲੱਗੀਆਂ ਹੋਈਆਂ, ਕੰਮ ਕੋਈ ਨਹੀਂ। ਤੇ ਉਹ ਮੈਨੂੰ ਕਦੇ ਕਦੇ ਤਾਂ ਡਰ ਲੱਗਦਾ ਜਦੋਂ ਨਾ ਦੇਖੀਦਾ। ਨਹੀਂ ਅੱਜ ਕੱਲ੍ਹ ਕਿਸਾਨ ਬਾਜ਼ਾਰੀ ਵਾਲੇ ਹਿਸਾਬ ਆ, ਕਿਸਾਨ ਬਹੁਤ ਰਾਣਾ ਸਾਹਿਬ ਉਹ ਆ ਬਹੁਤ ਇਸ ਵੇਲੇ ਮਕਰੂਜ਼ ਆ। ਹਾਂ ਬਹੁਤ ਬੁਰੀ ਸੂਰਤ ਹਾਲ ਆ ਕਿ ਵੀ ਤੁਸੀਂ ਦੇਖੋ, ਇੱਕ ਹੁੰਦਾ ਵਾ ਕਿ ਤੁਹਾਡਾ ਨਾ ਮੁਨਾਫਾ ਨਹੀਂ, ਇੱਕ ਤੁਹਾਡਾ ਹੁੰਦਾ ਕਿ ਤੁਹਾਡੀ ਲੇਬਰ ਨਹੀਂ, ਇੱਕ ਹੁੰਦਾ ਯਾਰ ਜਿਹੜੇ ਤੁਸੀਂ ਪੈਸੇ ਲਾਏ ਆ ਉਹ ਵੀ ਨਹੀਂ ਹੈ। ਹਾਂਜੀ ਹੈ ਯਾਨੀ ਕਿ ਸਭ ਤੋਂ ਬਦਤਰੀਨ ਸੂਰਤ ਹਾਲ ਇਹ ਆ ਕਿ ਤੁਹਾਡਾ ਮੁਨਾਫਾ ਵੀ ਮਾਰਿਆ ਗਿਆ, ਤੁਹਾਡਾ ਵਕਤ ਵੀ ਮਾਰਿਆ ਗਿਆ, ਤੁਹਾਡੇ ਅਸਲ ਜ਼ਾਰਾ ਜਿਹੜਾ ਹੈ ਉਹ ਵੀ ਮਾਰਿਆ ਗਿਆ ਹੈ। ਬਹੁਤ ਮੈਨੂੰ ਆਪ ਬੜੀ ਖੁਸ਼ੀ ਭਾਈ, ਦੋ ਮੇਰੇ ਬਹੁਤ ਨੇੜੇ ਦੇ ਜ਼ੁਰੇਜ਼ ਭਤੀਜਾ ਮੇਰਾ, ਉਹਨੇ ਵੀ ਮਿਰਚਾਂ ਲਾਈਆਂ ਹੋਈਆਂ ਵਾ ਹੈ, ਹੋਰ ਵੀ ਕਈ ਦੋਸਤਾਂ ਲਾਈਆਂ ਹੋਈਆਂ, ਤੁਹਾਡੇ ਨਾਲ ਵੀ ਤਾਲੁਕ ਆ ਹੈ। ਤੇ ਇਹੀ ਕਹਿੰਦੇ ਆ ਵੀ ਅੱਲਾ ਕਰੇ ਕਿ ਦਿਨ ਜਿਹੜੇ ਆ ਨਾ, ਕਿਉਂਕਿ ਦੇਖੋ ਕਦੇ ਮੈਂ ਡਿਪਰੈਸ਼ਨ 'ਚ ਰਹਿਣਾ ਵਾ, ਹੁਣ ਮਿਰਚਾਂ ਦੀ ਵਜ੍ਹਾ ਤੋਂ ਤੁਸੀਂ ਵੀ ਡਿਪਰੈਸ਼ਨ 'ਚ ਆ ਹੈ। ਭਾਵੇਂ ਨਾ ਮੈਂ ਕਰਾਂ ਵਾ, ਲੇਕਿਨ ਫੀਲ ਤਾਂ ਹੁੰਦਾ ਨਾ ਕਿ ਹੁਣ ਖਾਲਦ ਰੌਲੇ 'ਚ ਆ ਹੈ। ਤੇ ਉਹ ਇਸ ਵਜ੍ਹਾ ਤੋਂ ਵੀ ਇੱਕ ਵਲਾਗ ਦੀ, ਹੁਣ ਤੂੰ ਕਹਿ ਦੇਂਗਾ ਵੀ ਹਰ ਗੱਲ ਨੂੰ ਸੀਧੇ 'ਚ ਲੈ ਜਾਂਦੇ ਆ, ਇੱਕ ਇਹ ਵੀ ਫੈਕਟਰ ਹੈ। ਇਹ ਫੈਕਟਰ ਆ ਜਦੋਂ ਤੱਕ ਬੰਦਾ ਜ਼ਹਿਨੀ ਤੌਰ ਤੇ ਉਹ ਫਰੈਸ਼ ਨਾ ਹੋਵੇ ਤੇ ਕਿਸੇ ਕੰਮ ਨੂੰ ਜੀ ਨਹੀਂ ਕਰਦਾ। ਨਾਲ ਵਾਲਾ ਬੰਦਾ ਮੰਜੀ ਤੇ ਬੁਖਾਰ ਚੜਿਆ ਹੋਵੇ ਨਾ, ਬੰਦੇ ਨੂੰ ਨੀਂਦ ਨਹੀਂ ਆਉਂਦੀ। ਹਾਂ ਨਹੀਂ ਇਹ ਤਾਂ ਗੱਲ ਇਹਦੇ 'ਚ ਕੋਈ ਤੇ ਉਹ ਭਾਈ ਇਸ ਤਰ੍ਹਾਂ ਹੀ ਹੌਲੀ ਹੌਲੀ, ਲੇਕਿਨ ਅੱਜ ਜਿਸ ਤਰ੍ਹਾਂ ਦੁਰੇਜ਼ ਨੇ ਦੱਸਿਆ, ਹਾਂਜੀ ਖਬਰ ਦੇਈ ਸੋਹਣੀ, ਚਲੋ ਕੋਈ ਮਾੜਾ ਮੋਟਾ ਇਨਸ਼ਾਅੱਲਾ ਤਾਲਾ ਨਾ ਹੋਣੇ ਨਾਲੋਂ ਕੁਝ ਹੋਣਾ ਬਿਹਤਰ ਆ ਜੀ। ਨਹੀਂ ਜੀ ਅੱਲਾ ਕਰੇ ਕਿ ਅੱਛੇ ਦਿਨ ਜਿਹੜੇ ਆ ਨਾ, ਉਹ ਕਹਿੰਦੇ ਨਹੀਂ ਰਾਤ ਜਿੰਨੀ ਮਰਜ਼ੀ ਲੰਮੀ ਹੋਵੇ ਲੇਕਿਨ ਸਵੇਰ ਜ਼ਰੂਰ ਹੁੰਦੀ, ਸਵੇਰ ਜ਼ਰੂਰ ਹੁੰਦੀ। ਅੱਛਾ ਰਾਣਾ ਸਾਹਿਬ ਜਲੇਬੀਆਂ ਖਲਾਈਆਂ ਫਿਰ? ਹਾਂ ਜਲੇਬੀਆਂ ਉਹ ਪਹਿਲੋਂ ਤਾਂ ਭਾਈ ਹੁੰਦੇ ਸੀ ਹਲਵੇ, ਦਰਦੇ ਹੈ, ਤੇ ਜਲੇਬੀਆਂ ਵੀ ਕਹਿਣਾ ਵੀ ਚਲੋ 10 ਕਿਲੋ ਜਲੇਬੀਆਂ ਲੈ ਆਓ ਹੈ। ਤੇ ਹੁਣ 30 ਮਣ ਕਣਕ ਤੇ 2 ਕਿਲੋ ਜਲੇਬੀਆਂ ਕਹਿੰਦੇ ਲੈ ਆਓ ਹੈ। ਲਓ ਜੀ, ਮੈਂ ਆਪਣਿਆ ਸੀਗਾ ਜੀ ਅੱਜ ਦਾ ਇਹ ਵਲੌਗ ਬਣਾਉਣ ਵਾਸਤੇ ਹੈ ਰਾਣਾ ਸਾਹਿਬ ਦੇ ਕੋਲੇ, ਤੇ ਹੁਣ ਚੱਲਦੇ ਆ ਉਧਰ ਆਪਣੇ ਡੇਰੇ, ਦੇਖਦੇ ਆ ਜਾ ਕੇ ਬਸ਼ੀਰ ਇਹਨੂੰ ਕਹਿ ਕੇ ਆਇਆ ਸੀ ਮੈਂ ਡੰਗਰਾਂ ਦੇ ਪੱਟੇ ਪੁੱਟੇ, ਅਸੀਂ ਵੀ ਤੂੜੀ ਉੱਥੋਂ ਮੇਰੇ ਪਤਰੇਰ ਨੇ। ਡੰਗਰਾਂ ਤੋਂ ਯਾਦ ਆਇਆ ਵੀ ਸਭ ਤੋਂ ਜ਼ਿਆਦਾ ਵੱਡੀ ਟੈਨਸ਼ਨ ਜਿਹੜੀ ਆ ਨਾ ਖਤਮ ਹੋਈ, ਹਾਂ ਉਹ ਤੂੜੀ ਦੀ। ਹਾਂ ਮੈਂ ਉਹੀ ਗੱਲ ਕਰਨ ਲੱਗਿਆ ਸੀ ਵੀ ਮੈਂ ਕੱਲ ਆਪਣੇ ਪਤਰੇਰ ਕੋਲੋਂ ਉਹਨੇ ਕਢਾਈ ਜੀ ਕਣਕ, ਉਹਦੇ ਕੋਲੋਂ 2-3 ਪੰਡਾਂ ਜਿਹੜੀਆਂ ਤੂੜੀ ਦੀਆਂ ਲੈ ਕੇ ਸਿੱਟੀਆਂ। ਮੈਂ ਕਿਹਾ ਚਲੋ 2-4 ਦਿਨਾਂ ਦੇ ਵਿੱਚ ਆਪਣੀ ਵੀ ਆ ਜੂਗੀ। ਠੀਕ ਹੈ ਜੀ, ਹਵਾ ਬੜੀ ਤੇਜ਼ ਚੱਲ ਰਹੀ ਸੀ, ਪਰ ਮੈਂ ਕਿਹਾ ਯਾਰ ਇੱਕ ਦਿਨ ਵੀ ਜਿਹੜਾ ਡੰਗਰਾਂ ਦਾ ਸੌਖਾ ਜਾ। ਆਹੋ ਜੀ, ਤੁਸੀਂ ਉਹ ਸੜਕ ਅਤੇ ਇੱਧਰ ਨੂੰ ਮੂੰਹ ਕਰਕੇ ਲਾਈ ਹੋਈ ਸੀ, ਪਰ ਤੁਸੀਂ ਮਜਬੂਰ ਸੀ। ਮੈਂ ਸਮਝਦਾ ਇਸ ਗੱਲ ਨੂੰ ਵੀ ਹਵਾ ਜਿੱਧਰ ਨੂੰ ਹੋਣੀ ਹੈ ਜੀ, ਜ਼ਿਮੀਦਾਰ ਨੇ ਉੱਧਰ ਨੂੰ ਲਾਣੀ ਹੈ। ਕਈ ਬੰਦੇ ਗੁੱਸਾ ਕਰਦੇ ਆ, ਕਹਿੰਦੇ ਸੜਕ ਵੱਲ ਮੂੰਹ ਕਰਕੇ ਲਾ ਦਿੰਦੇ। ਹੁਣ ਜੇ ਇੱਧਰ ਨੂੰ ਕਰਕੇ ਆਉਂਦੀ ਤੇ ਸਾਰੀ ਉਹਦੇ ਤੇ ਜਿਹੜਾ ਨਹੀਂ ਕੱਢੀ ਨਹੀਂ ਜਾ ਸਕਦੀ ਜੀ, ਉਹ ਪਾਣੀ ਸੀ ਉਹੀ ਫਲਿਆਂ ਵਾਲੀ ਗੱਲ ਹੈ ਜੀ। ਫਲੇ ਵਾਲੀ ਠੀਕ ਹੈ ਜੀ, ਚੱਲਦੇ ਆ ਜੀ ਡੇਰੇ ਫਿਰ ਹੈ। ਲਓ ਜੀ ਆਪਾਂ ਇੱਕ ਵਾਰੀ ਫੇਰ ਪਹੁੰਚ ਗਏ ਜੀ ਡੇਰੇ ਤੇ। ਅੱਗੇ ਜਨਾਬ ਜੀ ਬਸ਼ੀਰ ਸਾਹਿਬ ਆਏ ਹੋਏ ਆ। अस्सलाम वालेकुम जी। वालेकुम सलाम जी। आज ਤੁਹਾਡੀ ਮੁਲਾਕਾਤ ਬਸ਼ੀਰ ਨਾਲ, ਤੁਹਾਡੀ ਮੁਲਾਕਾਤ ਹੋਇਆ ਵਾਵਾ ਦਿਨ ਹੋ ਗਏ ਹੋਏ ਆ। ਇਹ ਜੀ ਵਿਆਹ ਖਾ ਕੇ ਆਇਆ ਹੋਇਆ, ਤੁਸੀਂ ਦੇਖ ਨਹੀਂ ਰਹੇ ਵੀ ਰੰਗ ਢੰਗ। ਹਾਂਜੀ रंग ढंग तो बहुत ही बढ़िया होया ਹੈ। ਤੇ 2-3 ਦਿਨ ਗੈਰ ਹਾਜ਼ਰ ਰਿਹਾ ਜੀ, ਇਹ ਕੱਲ ਹੀ ਉਪੜਿਆ ਤੇ ਧਾਰਾਂ ਕੱਢਦੀਆਂ। हाँ धारा कट दियां, ਧਾਰਾਂ ਕੱਢਦੀ, ਪਾਣੀ ਲੱਗ ਗਿਆ ਮਿਰਚਾਂ ਨੂੰ, मिर्चा नू पानी लग गया, शताले नू पानी लग गया, आ रौनी हो गई। मक्की नू आपा जी सुबह पानी लाउना है। ਅੱਛਾ हाँ जी ਚਲੋ ਉਹਨੂੰ ਆਪਾਂ ਖਾਦ ਦੀ ਇੱਕ ਬੋਰੀ ਪਾਉਣੀ ਹੈ। ਹਾਂ ਉਹ ਨਹੀਂ ਆਹ ਦੀ ਪੱਠਿਆਂ ਦੀ ਗੱਲ ਕਰ ਇਹ ਰਿਹਾ। ਪੱਠਿਆਂ ਨੂੰ ਨਹੀਂ ਜਾਏ, ਹਵਾ ਚੱਲਦੀ ਜਾਈ। ਅੱਛਾ ਮੈਂ ਕਿਹਾ ਲੰਮੇ ਨਾ ਹੋ ਜਾਣ, ਖਰਾਬ ਹੋ ਜਾਣ, ਗਰਮੀ ਹੈ। ਹਾਂ, ਹੋਰ ਬਤੇਰੇ ਕੀ ਹਾਲ ਹੈ? ਕਣਕ ਕਢਾ ਲਈ? ਹੋਰ ਕਢਾ ਲਈ। ਟੈਟੋ ਟੈਟ ਕੰਮ ਕੀ ਬਣ ਰਿਹਾ ਫਿਰ ਅੱਜ ਕੱਲ? ਆ ਵਪਾਰ ਵਾਲੇ ਤਾਂ ਵਪਾਰੀ ਤਾਂ ਠੱਗਦੇ ਫਿਰ ਰਹੇ ਆ, ਹਿਸਾਬ ਕਿਤਾਬ ਇਦਾਂ ਦਾ ਚੱਲਾ ਹੈ। ਉੱਤੇ ਬੰਦੇ ਆਪ ਠਗੀਂਦੇ। ਹੁਣ ਮੈਨੂੰ ਦੱਸੋ ਵੀ ਇੱਕ ਬੰਦੇ ਨੂੰ ਤੁਸੀਂ ਜਾਣਦੇ ਹੀ ਨਹੀਂ, ਠੀਕ ਆ? ਹੁਣ ਮੈਂ ਆ, ਤੁਸੀਂ ਮੈਨੂੰ ਜਾਣਦੇ ਆ, ਜਾਂ ਬਸ਼ੀਰ ਆ, ਬਸ਼ੀਰ ਨੂੰ ਮੈਂ ਜਾਣਦਾ ਵੀ ਬਸ਼ੀਰ ਆਵੇ ਕੋਈ ਸ਼ੈ ਲੈਣ, ਮੈਂ ਬਸ਼ੀਰ ਨੂੰ ਦੇ ਸਕਦਾ। ਹੁਣ ਜਦੋਂ ਮੈਂ ਜਾਣਦਾ ਹੀ ਨਹੀਂ ਤੇ ਮੈਂ ਦੇ ਦੇਵਾਂ ਵੀ ਆਓ ਜੀ ਆ ਕੇ ਪੈਸੇ ਲੈ ਲਓ ਤੇ ਫਲਾਣਾ, ਤੇ ਫਿਰ ਉਹ ਠਗੀ ਨਾਲ ਯਾਰ ਆਪ ਠਗੀਜੇ ਆ ਬੰਦੇ। ਹਾਂਜੀ ਇਸੇ ਤਰ੍ਹਾਂ ਦੀ ਉਹ ਜਿਹੜਾ ਆਪਣੇ ਕੋਲ ਵਾਜੂ ਨਹੀਂ ਸੀ ਹੁੰਦਾ, ਹਾਂ ਉਹਦੇ ਘਰ ਦੇ ਨੇ ਬੱਚਾ ਠਗਾ ਲਿਆ।
ਅੱਛਾ ਐਵੇਂ ਵਪਾਰੀਆਂ ਨੂੰ ਹਾਂ ਨਾ ਜਾਣ ਨਾ ਸਿਆਣ ਉਹਨਾਂ ਕਿ ਆ ਜਾਓ ਨਾਲ ਉੱਥੇ ਤੇ ਤੁਹਾਨੂੰ ਪੈਸੇ ਦਿੰਨੇ ਆ ਨਹੀਂ ਨਹੀਂ ਮੱਝੀ ਸੌਦਾ ਮੱਝ ਦਾ ਸੌਦਾ ਮੱਝ ਦਿੰਨੇ ਆ ਹਾਂ ਉਹਨਾਂ ਵੱਛਾ ਪਾਇਆ ਉਹ ਗਏ ਹਾਂ ਉਹਨਾਂ ਨੂੰ ਪੈਟਰੋਲ ਪੰਪ ਤੇ ਲਾ ਕੇ ਤੇ ਉਹਨਾਂ ਨੂੰ ਉੱਥੇ ਹੀ ਛੱਡ ਗਏ ਵੀ ਇੱਥੇ ਤੁਸੀਂ ਖੜੇ ਹੋ ਹੂੰ ਅਸੀਂ ਉੱਥੇ ਮੱਝ ਪਾ ਤੂੰ ਕੇ ਦੱਸ ਲਿਆਈਏ। ਕੋਈ ਚੌਣ ਬੋਟੀਆਂ ਛੋਟੀਆਂ ਖਾਧੀਆਂ ਮੈਂ ਜਨਾਬ 2 ਦਿਨ ਵਲੀਮਾ ਖਾਇਆ ਹੈ ਹੂੰ ਤੇ ਚੰਗਾ ਧੱਸ ਕੇ ਖਾਇਆ ਹੈ ਹੂੰ ਮੁੜ ਤੈਨੂੰ ਪਤਾ ਪੈਸੇ ਤਾਂ ਦੇਣੇ ਹੀ ਸੀ ਤੇ ਖਾਣਾ ਤਾਂ ਹੈਗਾ ਹੀ ਸੀ ਆਈ ਚੰਗਾ ਦੱਸਿਆ ਲਓ ਜੀ ਮੈਂ ਹੁਣ ਇੱਕ ਵਾਰੀ ਫੇਰ ਡੇਰੇ ਆ ਗਿਆ ਤੇ ਬਸ਼ੀਰ ਨਾਲ ਵੀ ਤੁਹਾਡੀ ਗੱਲ ਕਰਾਤੀ ਆ ਧਾਰਾਂ ਕੱਢੀਆਂ ਪਈਆਂ ਹੁਣ ਮੈਂ ਜਾਣਾ ਘਰੇ ਤੇ ਸ਼ਾਮਾਂ ਵੀ ਹੋ ਗਈਆਂ ਮੈਂ ਤਾਂ ਕਿਹਾ ਵੀ ਚਲੋ ਇੱਕ ਵਾਰੀ ਇੱਥੇ ਕਣਕ ਆਪਣੀ ਜੀ ਬਿਲਕੁਲ ਆ ਤੁਸੀਂ ਦੇਖੋ ਵੀ ਇਸ ਟਾਈਮ ਤਿਆਰ ਆ ਤੇ ਹੁਣ ਇਹਦਾ ਵੀ ਜਿਹੜਾ ਨਿਜ਼ਾਮ ਆ ਸਿੱਧਾ ਕਰਦੇ ਆ ਜੀ ਇੱਕ ਅੱਧੀ ਦਿਹਾੜੀ ਦੇ ਵਿੱਚ ਮੈਂ ਅਜਲਾਂ ਤੋਂ ਹੀ ਲੇਟ ਹੋ ਜਾਂਦਾ ਇਹ ਗੱਲ ਮੇਰੀ ਆਦਤ ਆ ਤੇ ਬਾਕੀ ਜੀ ਹੁਣ ਤੁਹਾਡਾ ਤੇ ਮੇਰਾ ਸਾਥ ਸੀਗਾ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਹੀ ਤੇ ਹੁਣ ਤੁਸੀਂ ਆਪਣੇ ਵੀਰ ਇਹਨੂੰ ਮੋਟਰਸਾਈਕਲ ਸਟਾਰਟ ਕਰਨ ਦੀ ਜ਼ਿਆਦਾ ਪੈ ਗਈ ਹੋਈ ਚਲੋ ਤੋਰੋ ਵੀ ਇੰਨੀ ਆਵਾਜ਼ ਵੀ ਬੰਦਾ ਗੱਲ ਕਰ ਰਿਹਾ ਕੰਮ 'ਚ ਕੰਮ ਤੁਸੀਂ ਦੇਖ ਲਓ ਵੀਡੀਓ ਦਾ ਅਖੀਰ ਕਰ ਰਿਹਾ ਉਹ ਹੈ ਤੁਹਾਨੂੰ ਚਾਹੀਦਾ ਵੀ ਝੱਟ ਸਬਰ ਕਰ ਲਓ ਅੱਛਾ ਜੀ ਇਹ ਤਾਂ ਸ਼ੁਗਲ ਮੇਲੇ ਦੀ ਗੱਲ ਸੀ ਲਓ ਜੀ ਤੁਹਾਡਾ ਤੇ ਮੇਰਾ ਸਾਥ ਸੀਗਾ ਜੀ ਇੱਥੇ ਤੱਕ ਹੀ ਇਸ ਵੀਡੀਓ ਦੇ ਵਿੱਚ ਮਿਲਾਂਗੇ ਕਿਸੇ ਹੋਰ ਨਵੇਂ ਵਲੌਗ ਦੇ ਨਾਲ ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਜੀ ਇਜਾਜ਼ਤ ਦੇ ਦਿਓ ਆਖਰ ਦੇ ਉੱਤੇ ਇਹ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਦੁਆਵਾਂ ਦੇ ਵਿੱਚ ਯਾਦ ਰੱਖਿਓ ਜੀ ਰੱਬ ਰੱਖ